अस्सलाम वालेकुम जी, सत श्री अकाल। मैं तुहाडा वीर मुहम्मद तनवीर। नाज़रीन, तुसीं वेख रहे हो चैनल मेरा पिंड मेरा पंजाब। 1947 की एक नवी वीडियो रिकॉर्ड करने वास्ते दोस्तों असीं पहुंचे हैं पिंड। इस टाइम बैठे हैं 10 ਚੱਕ, ਜ਼ਿਲ੍ਹਾ है शेखपुरा। साने जो बजुर्ग मौजूद ने, इन्हां दी कहानी अज रिकॉर्ड करांगे। 47 वाली गल्लां इन्हां दी कहानी सुनने ने जबानी के कित्थों आए, इधर दे ने या उधरों 47 टाइम आए सन उजड़ के। सारियां जिहड़ियां गल्लां 47 वालियां इन्हां नाल साझियां करने आ। सारे नाल रहना, वीडियो वेख के लाइक शेयर लाजमी करना। तो बाबे नाल गलबात शुरू करिए। अस्सलाम वालेकुम जी। वालेकुम बजुर्गो की ना अपना? बरकत अली। बरकत अली जी। हाँ जी। ते तुहाडे अब्बा जी दा की नाम? रहमत अली। रहमत अली। बजुर्गो अपनी जात केड़ी? जट जट। सलाम। गोत केड़ी? बोल साडी ढाई बात धारी बात। धारीवाल। हाँ गोत है अपनी। हाँ, अच्छा, ते बजुर्गो तुहाडे दादा जी दा की नाम सी? ਉਹਦਾ ਨਾਮ ਸੀ ਸੋਭਾ। सूबा। ਸੂਬਾ अच्छा 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 बाबा जी, ਅੱਜ ਜਿੱਥੇ ਅਸੀਂ ਬੈਠੇ ਆ, ਆ ਪਿੰਡ ਕਿਹੜਾ ਜਿੱਥੇ ਬੈਠੇ ਆ ਇਸ ਟਾਈਮ? 10 ਚੱਕ ਪਿੰਡ। 10 ਚੱਕ। ਇਹਦੇ ਆਲੇ ਦੁਆਲੇ ਕੋਈ ਦੋ ਕੁ ਪਿੰਡ ਦੱਸਿਆ ਜੀ ਕਿਹੜੇ ਨੇ? 11 ਚੱਕ। ਹਾਂਜੀ। 17 ਚੱਕ। ਅੱਛਾ ਅੱਛਾ। 9 ਚੱਕ। ਆਲ ਦੁਆਲੇ ਪਿੰਡ ਇਹ ਹੀ ਹੈ। ਇਹ ਹਾਲ ਵਾਲੀ। ਕਲਪੀ ਅੱਛਾ, ਕੋਟੜੀ ਸਹੀ ਹੋ ਗਿਆ। ਤੇ ਬਾਬਾ ਜੀ ਆਪਣਾ ਜ਼ਿਲ੍ਹਾ ਕਿਹੜਾ? ਹੁਸ਼ਿਆਰਪੁਰ। ਇੱਥੋਂ ਦਾ ਇੱਥੇ ਜ਼ਿਲ੍ਹਾ ਸ਼ੋਪਰਾ। ਸ਼ਿਵਪੁਰ ਲੱਗਦਾ। ਹਾਂ ਜੀ ਸ਼ੇਰ। ਤੇ ਬਾਬਾ ਜੀ ਤੁਸੀਂ ਇੱਧਰ ਦੇ ਗਏ ਜਾਂ ਉਧਰੋਂ ਆਏ? ਉਧਰੋਂ ਆਏ ਇੰਡੀਆ ਚੋਂ ਆਏ ਸੀ? ਇੰਡੀਆ। 47 ਟਾਈਮ ਹਾਂ ਜੀ ਉਜੜ ਕੇ ਆਏ ਉਧਰੋਂ? ਉੱਜੜ ਗਏ। ਅੱਛਾ, ਤੇ ਬਾਬਾ ਜੀ ਕਿਹੜਾ ਸੀ ਪਿੰਡ ਉੱਥੇ ਆਪਣਾ? ਆਪਣਾ ਪਿੰਡ ਦਾ ਟਿਕਾਰਲਾ। 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 ਅੱਛਾ, ਹਾਂ। ਤੇ ਆਪਾਂ ਨੂੰ ਉੱਥੇ ਜ਼ਿਲ੍ਹਾ ਕਿਹੜਾ ਲੱਗਦਾ ਸੀ ਤੁਹਾਨੂੰ? ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ। ਤੇ ਤਹਿਸੀਲ? ਸ਼ੇਰਗੜ੍ਹ ਸ਼ੰਕਰ। ਗੜ੍ਹ ਸ਼ੰਕਰ। ਹਾਂ ਜੀ। ਅੱਛਾ, ਉਹ ਤਹਿਸੀਲ ਸੀ। ਹਾਂ ਜੀ। ਤੇ ਬਾਬਾ ਜੀ ਉਹਦੇ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਟਿਕਾਰਲਾ, ਉਹਦੇ ਆਲੇ ਦੁਆਲੇ ਕੋਈ ਪਿੰਡ ਦਾ ਨਾਂ ਚੇਤਾ ਅਜੇ ਤੱਕ? ਇੱਕ ਅੱਧੇ ਦਾ? ਇੱਕ ਦਾ ਜਾੜਲਾ ਪਿੰਡ ਦਾ ਕੋਲ। ਜਾੜਲਾ। ਜਾੜਲਾ। ਅੱਛਾ ਅੱਛਾ ਜਾੜਲਾ ਪਿੰਡ ਦਾ। ਅੱਛਾ। ਦੂਸਰਿਆਂ ਦਾ ਨਹੀਂ ਪਤਾ ਮੈਨੂੰ, ਕੁਛ ਨਹੀਂ ਹੈ। ਚਲੋ ਕੋਈ ਨਹੀਂ ਸਿਆਣੇ ਕੋਈ ਦੱਸਦੇ ਨੇ। ਹਾਂਜੀ। ਤੇ ਬਾਬਾ ਜੀ ਆਪਣੇ ਉੱਥੇ ਜਿੱਥੇ ਤੁਸੀਂ ਰਹਿੰਦੇ ਸੋ ਹਾਂ ਜੀ। ਪਿੰਡ ਟਿਕਾਰਲਾ ਕਹਿ ਰਹੇ ਹੋ, ਟਿਕਾਰਲਾ। ਉਹਦੀ ਬੜਾ ਪੱਤੀਆਂ ਤੁਹਾਨੂੰ ਪਤਾ ਕਿੰਨੀਆਂ ਹੁੰਦੀਆਂ ਹੋਣ? ਕਿੱਡਾ ਕੁ ਸੀ ਪਿੰਡ? ਪਿੰਡ ਬਾਵਾ ਵੱਡਾ ਦਾ ਦੱਸਦੇ। ਕੋਈ ਨੰਬਰਦਾਰ ਦਾ ਚੇਤਾ? ਬੁੜੇ ਦੱਸਦੇ ਨੇ, ਨੰਬਰਦਾਰ ਦਾ ਨਹੀਂ ਚੇਤਾ। ਇਹ ਪਤਾ ਵੀ ਮੁਸਲਮਾਨ ਹੁੰਦਾ ਹਾਂ ਹੈ ਕਿਸੇ ਕਿਸੇ? ਹਾਂ, ਮੁਸਲਮਾਨ। ਮੁਸਲਮਾਨ ਸੀ। ਹਾਂ। ਅੱਛਾ ਅੱਛਾ। ਤੇ ਬਾਬਾ ਜੀ ਉੱਥੇ ਆਪਣਾ ਘਰ ਕਿਵੇਂ ਦਾ ਸੀ ਤੁਹਾਡਾ? ਉੱਥੇ ਪੱਕਾ ਸੀ ਕੱਚਾ ਸੀ? ਬੜਾ ਕਿਵੇਂ ਦੇ ਹੁੰਦੇ ਘਰ ਬਾਹਰ? ਪੱਕਾ ਬਣਾਇਆ ਦਾ। ਅੱਛਾ ਹਾਂ। ਪੱਥਰ ਦੇ ਇੱਟਾਂ ਘੜ ਕੇ ਪੱਥਰ ਘੜ ਕੇ ਨਾ ਅੱਛਾ ਅੱਛਾ ਉਹਨਾਂ ਦਾ ਮਕਾਨ ਬਣਾਇਆ ਬੜਾ ਸੋਹਣਾ ਅੱਛਾ ਖੂਬਸੂਰਤ। ਅੱਛਾ ਅੱਛਾ। ਬੁਰੇ ਸਾਡੇ ਸਿਰ ਦੱਸਦੇ ਕਹਿੰਦੇ ਜਦੋਂ ਬਣਾ ਹਟਿਆ ਤੇ ਜਾੜਾ ਪੈ ਗਿਆ, ਵਰਤਣੇ ਨਸੀਬ ਨਹੀਂ ਹੋਏ। ਓਏ ਹੋਏ, ਬਣਾ ਅਜੇ ਕੇ ਚਾਵਾਂ ਨਾ ਬਣਾਇਆ ਹਾਂ, ਸਾਂ? ਬਣਾਏ ਨਹੀਂ ਜਾਵਾਂ। ਅੱਛਾ ਅੱਛਾ। ਵਰਤਣੇ ਨਸੀਬ ਨਹੀਂ। ਤੁਹਾਨੂੰ ਸੇਵ ਨਹੀਂ। ਹਾਂ ਜੀ। ਬਾਬਾ ਜੀ ਚਨਾਈ ਉਹ ਕਾਦੀ ਕਰਦੇ ਹੁੰਦੇ? ਤੇ ਮਸਾਲੇ ਦੀ ਚੂਨੇ ਚਾਨਾ ਕੋਈ ਚੂਨਾ ਚਾਨਾ। ਚੂਨੇ ਦੱਸੋ ਮੈਨੂੰ। ਹਾਂ। ਆਪਣੀ ਜ਼ਮੀਨ ਹੈ ਸੀ ਉੱਥੇ? ਜ਼ਮੀਨ ਆਪਣੀ ਕੋਈ ਨਹੀਂ ਸੀ। ਆਪਣੀ ਕੋਈ ਨਹੀਂ ਸੀ? ਕੋਈ ਨਹੀਂ। ਆਪਣੇ ਵੱਡੇ ਕੀ ਕਰਦੇ ਹੁੰਦੇ? ਵੱਡੇ ਬਸ ਆਪਣਾ ਮਜ਼ਦੂਰੀ ਕਰਦੇ ਸੀ। ਦਿਹਾੜੀ ਦਾ ਭਜਨ ਕਰਦੇ? ਦਿਹਾੜੀ ਦਾ ਭਾਜੀ ਨੂੰ ਕਹਿੰਦੇ। ਅੱਛਾ, ਮੈਂ ਸ਼ਾਇਦ ਕੋਈ ਦੁਕਾਨ ਜਾਂ ਕੋਈ ਐਵੇਂ ਦਾ ਕੰਮ ਕੋਈ। ਅੱਛਾ ਅੱਛਾ। ਦਿਹਾੜੀ ਦਾ ਦਿਹਾੜੀ ਦਾ ਕਰਦੇ ਸੀ। ਹਾਂ, ਡੰਗਰ ਰੱਖਦੇ ਸੀ। ਅੱਛਾ ਅੱਛਾ। ਹਾਂ। ਤੇ ਆਪਣੇ ਪਿੰਡ 'ਚ ਭਲਾ ਸਕੂਲ ਹੁੰਦਾ ਸੀ ਉੱਥੇ ਕਿ ਨਹੀਂ? ਸਕੂਲ ਦਾ ਨਹੀਂ ਪਤਾ ਮੈਨੂੰ ਨਹੀਂ ਚੇਤਾ ਕੋਈ? ਚੇਤਾ। ਅੱਛਾ ਅੱਛਾ। ਬਾਬਾ ਜੀ ਆਪਣੇ ਚਲੋ ਤੁਹਾਨੂੰ ਯਾਦ ਹੋਏ ਆਪਣੇ ਪਿੰਡ ਦੇ ਵਿੱਚ ਇੱਕ ਤੇ ਤੁਸੀਂ ਸਾਰੇ ਮੁਸਲਮਾਨ ਸੋ, ਹਾਂ ਜੀ। ਕੁਝ ਬਰਾਦਰੀਆਂ ਹੋਣਗੀਆਂ, ਹਾਂ ਜੀ। ਤੇ ਸਿੱਖ ਹਿੰਦੂ ਖੱਤਰੀ ਕੋਈ ਐਵੇਂ ਦਾ ਵੀ ਹੈ ਸੀ? ਹੈਗੇ ਸੀ। ਹਾਂ। ਕੀ ਦੱਸਦੇ ਕਿ ਮੁਸਲਮਾਨ ਜ਼ਿਆਦਾ ਹੈ ਜਾਂ ਸਿੱਖ ਜ਼ਿਆਦਾ ਪਿੰਡ 'ਚ? ਇੱਕ ਜ਼ਿਆਦੇ ਸੀ। ਅੱਛਾ, ਸਿੱਖ ਜ਼ਿਆਦਾ ਹਨ ਪਿੰਡ 'ਚ। ਇੱਕ ਜ਼ਿਆਦੇ। ਤੇ ਉਹਨਾਂ ਦਾ ਕੋਈ ਗੁਰਦੁਆਰਾ ਆਂਦੇ ਹੈ ਸੀ? ਹਾਂ, ਗੁਰਦੁਆਰਾ ਹੁੰਦੇ ਤਾਂ ਕਹਿੰਦੇ। ਅੱਛਾ ਅੱਛਾ। ਸਹੀ। ਸਿਆਣੇ ਦੱਸਦੇ, ਬੁੜੇ ਕਹਿੰਦੇ ਹੈਗਾ ਤਾਂ ਗੁਰਦੁਆਰਾ। ਹਾਂ ਹਾਂ। ਤੇ ਬਾਬਾ ਜੀ ਤੁਸੀਂ ਕਿੱਡੇ ਕੁ ਭਲਾ ਹੁੰਦੇ ਹੋ ਉਜੜ ਕੇ? ਛੋਟਾ ਜਿਹਾ ਤਾਂ ਨਿੱਕਾ 4-5 ਸਾਲਾਂ ਤੋਂ 4-5 ਸਾਲ ਦਾ। 5 ਸਾਲ ਦੇ? ਹਾਂ, ਮੈਨੂੰ ਹੋਸ਼ ਨਹੀਂ ਹੈਗੀ। ਜਿਹਨੇ ਤੁਹਾਨੂੰ ਤੁਹਾਡੇ ਚਲੋ ਤੁਸੀਂ ਉਦੋਂ ਛੋਟੇ ਏਡੇ 5 ਸਾਲ ਦੇ ਨੂੰ ਹਾਂ। ਕੁਝ ਯਾਦ ਹੁੰਦਾ? ਹਾਂ, ਚੁੱਕ ਲੇਕਿਨ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਆਏ ਤਾਂ ਮਾਣ ਕੇ ਕਹਾਣੀ ਤਾਂ ਸਾਰੀ ਸੁਣਾਈ ਹੋਣੀ ਨਾ? ਹਾਂ। ਅੱਬੇ ਨੇ, ਦਾਦੇ ਨੇ, ਹਾਂ, ਦਾਦੇ। ਤੁਹਾਡੇ ਚਾਚੇ ਬਾਬੇ ਤਾਏ? ਬਾਬੇ ਤਾਏ। ਹਾਂ, ਉਹਨਾਂ ਸਾਰੀਆਂ ਗੱਲਾਂ ਤਾਂ ਫਿਰ ਆਪਣੀਆਂ ਨਹੀਂ ਨਾ ਭੁੱਲਦੀਆਂ ਤੁਹਾਡੀਆਂ? ਹਾਂ, ਦੱਸਦੇ ਹੁੰਦੇ ਤੇ ਉਹੀ ਤੁਹਾਨੂੰ ਦੱਸਿਆ। ਹਾਂ ਹਾਂ ਕਿ ਹਾਂ। ਪੁੱਤਰਾ ਸੀ ਨਾ, ਛੱਪੜੀਆਂ ਦੇ ਪਾਣੀ ਪੀਣੇ, ਦਰਖਤਾਂ ਦੇ ਪੱਤੇ ਖਾਣੇ। ਜਦੋਂ ਆਏ ਉਧਰੋਂ? ਜਦੋਂ ਆਏ ਦਿਹਾੜੇ ਪਏ, ਸ਼ਹਿਰੀ ਦੀ ਲੱਭ ਗਈ ਖਾਣ ਪੀਣ ਨੂੰ। ਲੁੱਕ ਕੇ ਨਿਕਲ ਕੇ ਆਏ। ਸਿੱਖ ਵੱਢੀ ਜਾਂਦੇ ਸੀ। ਜਿਹੜੇ ਮੁਸਲਮਾਨਾਂ ਟੱਕਰਦਾ ਤਾ ਵੱਢ ਦਿੰਦੇ। ਕੀ ਸੋਚਦੇ ਆ ਕਿ ਅਸੀਂ ਫਿਰ ਆ ਜਾਣਾ ਵਾਪਸ ਜਾਂ ਹਾਂ। ਕੀ ਕਿਵੇਂ ਦੀ ਗੱਲ ਸੁਣਾਦੇ? ਕਿਵੇਂ ਨਿਕਲੇ ਸੀ? ਕੀ ਘਰੋਂ ਕੀ ਕੁਝ ਲਿਆ ਸੀ? ਘਰੋਂ ਕੁਛ ਨਹੀਂ ਚੱਕਿਆ। ਅੱਛਾ। ਹਰ ਚੀਜ਼ ਉੱਥੇ ਦੇ ਆਏ ਵੀ ਅਸੀਂ ਮੁੜ ਕੇ ਆ ਜਾਣਾ ਹੈ ਹਾਂ ਤੇ ਆਪਣੀ ਲੈ ਲਵਾਂਗੇ। ਤੇ ਉਹ ਮੁੜ ਕੇ ਕਿੱਥੋਂ ਆ ਹੋਣਾ ਦਾ। ਅੱਛਾ। ਫਿਰ ਨਿਕਲਿਆ ਲੋਕ। ਮੱਝਾਂ ਬੱਕਰੀਆਂ ਰੱਖੀਆਂ? ਹਾਂ,
ਉਹ ਲੈਂਦੀਆਂ ਨਾਲ? ਕੋਈ ਸ਼ਹਿਰ ਨਹੀਂ ਜਾਂਦੇ, ਹਾਂ ਸੰਭਾਲ ਦਿੱਤੀ ਉੱਥੇ। ਕਹਿੰਦੇ ਸਰ ਜਾਨਾਂ ਲੈ ਕੇ ਨਿਕਲੇ, ਬੁੜੇ ਦੱਸਦੇ ਸਾਡੇ ਹਾਂ ਹਾਂ ਇਹ ਆਪਣੀਆਂ ਜਾਨਾਂ ਲੈ ਕੇ ਜੀ ਮਦੀ ਨਿਕਲੇ। ਹਾਂ ਲੋਕ ਕੇ ਆਪਣੇ ਪਿੰਡ ਜਦੋਂ ਨਿਕਲੇ ਨੇ ਹਾਂ। ਕੀ ਦੱਸਦੇ, ਰਾਤ ਨੂੰ ਲੋਕੇ ਆਏ ਜਾਂ ਰਾਤ ਦਿਨੇ ਤੋਂ? ਰਾਤ ਨੂੰ ਅੱਛਾ, ਰਾਤ ਨੂੰ ਨਿਕਲੇ। ਤੇ ਪਿੰਡ ਦਾ ਆਪਣੇ ਹਮਲਾ ਤਾਂ ਨਹੀਂ ਦੱਸਦੇ ਹੋਇਆ ਸੀ? ਹਾਂ ਹੋਇਆ ਕਹਿੰਦੇ। ਹੋਇਆ ਸੀ। ਹਾਂ। ਅੱਛਾ ਬਾਬਾ ਜੀ, ਪਿੰਡ 'ਚ ਹਮਲਾ ਹੋਇਆ ਤੁਸੀਂ ਦੱਸਿਆ, ਹਾਂ ਤੁਸੀਂ ਤੁਹਾਡੇ ਆਪਣੇ ਬਜ਼ੁਰਗ ਤੁਹਾਡੇ ਹੋਰ ਬਰਾਦਰੀ ਦੇ ਹੋਣਗੇ, ਹਾਂ। ਦੱਸਦੇ ਵੀ ਪਿੰਡ 'ਚ ਸਾਂ ਜਦੋਂ ਹਮਲਾ ਹੋਇਆ? ਹਮਲਾ ਹੋਇਆ ਹਾਂ। ਅੱਛਾ, ਹਾਂ ਆਪਣਾ ਘਰ ਦਾ ਤਾਂ ਨਹੀਂ, ਕੋਈ ਆਪਣੇ ਤੁਹਾਡੇ ਖਾਨਦਾਨ 'ਚ ਕੋਈ ਸ਼ਹੀਦ ਹੋਇਆ? ਬਥੇਰੇ ਹੋਏ, ਉਹਨਾਂ ਦੀ ਸੰਭਾਲ ਨਹੀਂ ਹੈਗੀ। ਹੂੰ। ਹਾਂ ਮਰ ਗਏ। ਆਪਣੇ ਤੁਹਾਡੇ ਖਾਨਦਾਨ ਦੇ ਵਿੱਚੋਂ ਤਾਂ ਨਹੀਂ ਕੋਈ ਹੋਇਆ? ਸਾਡੇ ਖਾਨਦਾਨ ਚ ਤਾਏ ਦਾ ਮਾਮਾ ਆਇਆ ਨਾ ਚਾਚਾ ਨਾ ਮਾਮਾ ਬਚ ਬਚੇ ਸਾਰੇ ਰਹੇ? ਬਚ ਬਚਾ। ਉਂਝ ਪਿੰਡ ਦੇ ਹੋਏ? ਹਾਂ ਹੋਰ ਬਥੇਰੇ ਕਹਿੰਦੇ ਹੈ। ਹਾਂ ਹਾਂ। ਤੁਹਾਨੂੰ ਤਾਂ ਦੱਸਿਆ ਹੋਣਾ ਤੁਹਾਡੀ ਅੰਮੀ ਨੇ ਕਿ ਛੋਟੇ ਬੱਚਿਆਂ ਨੂੰ ਮਾਵਾਂ ਨੇ ਫੜਿਆ, ਤੁਹਾਨੂੰ ਦੱਸਿਆ ਨਹੀਂ ਆਣ ਕੇ ਵੀ ਮੈਂ ਤੁਹਾਨੂੰ ਕਿਵੇਂ ਲਿਆਂਦਾ, ਤੁਹਾਨੂੰ ਕਿਵੇਂ ਲੈ ਕੇ ਆਏ? ਤੁਸੀਂ 5 ਸਾਲ ਦੇ ਹੋ। ਹਾਂ ਚੁੱਕ ਕੇ ਜਾਂਦਾ ਹੁੰਦਾ। ਇੱਕ ਮੇਰੀ ਭੈਣ ਸੀ, ਉਹ ਮੈਨੂੰ ਵਿਛੜ ਗਈ ਮੇਰੇ ਕੰਪ ਚ। ਅੱਛਾ ਘਰ ਦੀ ਇਹਨਾਂ ਨਾਲ ਵਿਛੜੀ ਤੇ ਮੈਨੂੰ ਲੈ ਕੇ ਕੱਲੀ ਹੋ ਗਈ। ਉਹ ਫਿਰ ਲੱਭੇ ਨਾ, ਫਿਰ ਲੱਭ ਗਏ, ਕੰਪ ਲੱਭ ਗਿਆ ਜਿੱਥੇ ਬੈਠੇ ਸੀ। ਫਿਰ ਰਲ ਗਏ ਉਹਨਾਂ ਦੇ ਨਾਲ, ਮੇਰੀ ਭੈਣ ਰਲ ਗਈ। ਯਾਨੀ ਕਾਫਲਾ ਐਡਾ ਵੱਡਾ ਸੀ ਕਿ ਹਾਂ, ਐਡਾ। ਤੁਹਾਡੀ ਭੈਣ ਨੇ ਤੁਹਾਨੂੰ ਫੜਿਆ ਹੋਣਾ ਨਾ, ਬਾਂਹ ਬੜੀਆਂ ਚੁੱਕਿਆ ਹੋਏਗਾ ਹਾਂ ਚੁੱਕਿਆ ਵਾ। ਤੇ ਮਾਂ ਪਿਓ ਕੋਲੋਂ ਖੁੰਝ ਗਏ ਹੈ? ਹਾਂ ਖੁੰਝ ਗਏ। ਅੱਛਾ ਅੱਛਾ ਅੱਛਾ। ਫਿਰ ਉਹ ਦੱਸ ਦਿੰਦੇ ਤੇ ਨਾ ਹਾਂਜੀ ਹਾਂਜੀ। ਇਹ ਤੂੰ ਮਾਈ ਵੀ ਦੱਸਦੀ ਸੀ, ਬੁੜਾ ਵੀ ਦੱਸਦਾ ਤਾ ਤੇ ਤੁਸੀਂ ਪੁੱਤਰਾ ਖੁੰਝ ਗਏ ਤੇ ਦੋਵੇਂ ਭੈਣ ਭਰਾ ਵਿਛੜ ਗਏ ਸਾਡੇ ਨਾਲ। ਫਿਰ ਅੱਲਾ ਨੇ ਟਕਰਾ ਕਰ ਦਿੱਤਾ, ਫਿਰ ਲੜ ਗਏ। ਉਹ ਕਾਫਲੇ ਦੇ ਨਾਲ ਤੁਸੀਂ ਲੱਗ ਗਏ ਨਾ? ਹਾਂ ਤੇ ਕਾਫਲੇ ਨਾਲ ਜਾ ਕੇ ਜਿੱਥੇ ਬੈਠੇ ਹੋਣਗੇ ਹਾਂ। ਦੂਸਰਾ ਕਾਫਲਾ ਉਹਦੇ ਨਾਲ ਜਾ ਕੇ ਰਲ ਗਏ। ਰਲ ਗਏ। ਉੱਥੇ ਤੁਹਾਡੇ ਮਾਂ ਪਿਓ ਵੀ ਜ਼ਾਹਰੀ ਬਾਤ ਤੁਹਾਨੂੰ ਲੱਭਦੇ ਹੋਣਗੇ? ਲੱਭਦੇ ਸੀ। ਲੱਭ ਗਏ ਹੈ? ਹਾਂ ਲੱਭਦੇ। ਕੋਈ ਪਿੰਡ ਦੇ ਟੱਕਰ ਗਏ ਜਾਂ ਕੋਈ ਵਸੀਲਾ ਬਣ ਗਿਆ? ਹੋਰ ਵਸੀਲਾ ਬਣ ਗਿਆ। ਅੱਛਾ ਅੱਛਾ। ਇਸ ਤਰ੍ਹਾਂ ਬਾਬਾ ਜੀ, ਸ਼ਾਦੀਆਂ ਵਿਆਹ ਤੇ ਆਪਣਾ ਕੰਮ ਕਾਰ ਕਿਵੇਂ ਕਰਦੇ ਹੁੰਦੇ ਹੋ ਤੁਸੀਂ ਛੋਟੇ ਹੁੰਦੇ? ਜੇ ਤੁਸੀਂ 10-12 ਸਾਲ ਦੇ ਹੋਏ ਹੋ, ਉਦੋਂ ਤੁਹਾਨੂੰ ਸੋਚ ਹੋ ਗਈ ਹੋਏਗੀ ਨਾ ਥੋੜੀ ਬਹੁਤੀ, ਭਾਵੇਂ ਤੁਸੀਂ ਪਾਕਿਸਤਾਨ ਆ ਗਏ ਹੋ 15 ਸਾਲ, ਉਦੋਂ ਕਿਵੇਂ ਦਾ ਕਲਚਰ ਹੁੰਦਾ ਸੀ ਤੁਹਾਡਾ ਸ਼ਾਦੀ ਵਿਆਹਾਂ ਦਾ? ਸਿੱਧਾ ਸਾਦਾ ਵਿਆਹ ਹੁੰਦੇ ਸੀ। ਜਿੱਦਾਂ ਦੇ ਹੁਣ ਹੁੰਦੇ ਇਦਾਂ ਦੇ ਨਹੀਂ ਹੁੰਦੇ। ਥੋੜਾ ਉਹ ਦੱਸੋ ਨਾ ਵੀ ਇੰਜ ਕਰਨਾ ਹੁੰਦੇ ਵਿਆਹ। ਸੂਟ ਕਿੰਨੇ ਕਿੰਨੇ ਬਣਾਉਂਦੇ ਹੁੰਦੇ? ਛੂਟ ਬਸ 1-2 ਕੱਪੜੇ ਬਣਾਉਣੇ ਹਾਂ। ਤੇ ਆਪਣਾ ਵਿਆਹ ਲੈਣਾ। ਅੱਛਾ ਅੱਛਾ। ਹਾਂ ਕੋਈ ਨਹੀਂ ਜਾਣੇ ਸਿਲਸਿਲੇ ਹੁੰਦੇ ਨਾ, ਜੰਜਾਂ ਜਾਂਦੀਆਂ ਜੀ। 4 ਪ੍ਰਾਹੁਣੇ ਗਏ, 4 ਗੱਡਿਆਂ ਪਰ ਜਾਂਦੇ ਹੁੰਦੇ ਤੇ ਅੱਛਾ। ਗੱਡਾ ਜੋੜ ਕੇ ਲੈ ਜਾਣਾ, ਵਿਆਹ ਕੇ ਆ ਜਾਣਾ। ਅੱਛਾ। ਏਦਾਂ ਦੱਸਦੇ ਸਿਆਣੇ। ਹਾਂ ਤੁਰ ਕੇ ਜਾਣੇ। ਜਦੋਂ ਤੁਸੀਂ 17-18 ਸਾਲ ਦੀ ਉਮਰ ਸੰਭਾਲੀ, ਜਦੋਂ ਤੁਹਾਡੇ ਹੋਸ਼ ਆ ਗਏ, ਹਾਂ ਉਦੋਂ ਕਿਵੇਂ ਜਾਂਦੇ ਹੁੰਦੇ? ਉਹਦੀ ਸੁਣਾਓ ਸਟੋਰੀ, ਜਿਹੜੀ ਤੁਸੀਂ ਅੱਖਾਂ ਨਾਲ ਵੇਖਿਆ ਕਿ ਉਦੋਂ ਜਾਂਦੇ। ਉਦੋਂ ਵੀ ਗੱਡਿਆਂ ਤੇ ਸੀ ਜਾਂ ਉਦੋਂ ਘੋੜੀ ਘਾੜੀਆਂ ਕਿਵੇਂ ਜਾਂਦੀ ਜੀ? ਤੁਸੀਂ ਕਿਵੇਂ ਵੇਖਿਆ, ਕਿਵੇਂ ਦਾ? ਉਹ ਤਾਂ ਇੱਧਰ ਆ ਕੇ ਹੋਸ਼ ਆਈ ਹੈ ਮੇਰੇ ਸੰਭਾਲ। ਉਹੀ ਤੁਹਾਨੂੰ ਪੁੱਛਣ ਦੇ, ਤੁਹਾਨੂੰ ਇਹ ਕਹਿਣੇ ਵੀ 18 ਸਾਲ ਦੇ ਤੁਸੀਂ ਹੋ ਗਏ ਸੋ ਹਾਂ ਉਦੋਂ ਤੁਹਾਨੂੰ ਹੋਸ਼ ਆਇਆ ਨਾ, ਯਾਦ ਆ? ਇੱਧਰ ਉਦੋਂ ਕਿਵੇਂ ਦਾ ਹੁੰਦਾ ਸੀ ਕਲਚਰ, ਉਹ ਥੋੜਾ ਸੁਣਾਓ। ਉਦੋਂ ਸਹੀ था। ਉਦੋਂ ਆਪਣਾ ਨਾ ਬਾਵਾ ਕੰਮ ਬਣ ਕੇ ਜਾਂਦੇ ਤੇ ਘੋੜਿਆਂ ਘਾੜਿਆਂ ਦੇ ਜਾਣਾ। ਜੇ ਨੇੜੇ ਥਾਂ ਜਾਣਾ ਘੋੜਿਆਂ ਤੇ ਜਾਣਾ, ਜੀ ਦੂਰ ਜਾਣਾ ਤਾਂ ਗੱਡੀਆਂ ਬੱਸ ਕਰਾ ਲੈਣੀ। ਤੇ ਦੁੱਲੇ ਵਾਸਤੇ ਉਦੋਂ ਕਾਰ ਕਰਾਉਂਦੇ ਹੈ ਕਿ ਨਹੀਂ? ਕਰਾਉਂਦੇ ਸੀ। ਉਦੋਂ ਵੀ ਕਰਾ ਕਰੂਗੇ? ਕਰਾਉਂਦੇ। ਅੱਛਾ ਹਾਂ ਸਹੀ। ਦੂਲੇ ਬੱਸ ਕਰਾ। ਤੇ ਅਬ ਜਿਹੜਾ ਆਪਣਾ ਜਿਹੜਾ ਹੁਣ ਅਸੀਂ ਪੜਾ ਦਿੰਦੇ ਆ, ਉਦੋਂ ਇੰਨਾ ਹੈ ਕਿ ਥੋੜਾ ਸੀ? ਇੰਨਾ ਇੰਨਾ ਹੀ ਸੀ? ਦਹੇਜ ਕਿਆ ਦੇ ਦੇਜ ਕੋਈ ਨਹੀਂ ਦੇਣਾ ਹੁੰਦਾ। ਹਾਂ ਬਸ ਇੱਕ ਟਰੰਕ ਹੋਣਾ ਛੋਟਾ ਜਿਹਾ, ਇੱਕ ਮੰਜੀ ਜਿਹੜੀ। ਹਾਂ ਕੋਈ ਨਹੀਂ ਦੇਣਾ ਸਮਾਨ ਦਿੰਦੇ। ਦੇਣਾ ਕਿਸੇ ਦਾ ਕੋਲ ਹੈ ਤੇ ਕੋਈ ਨਹੀਂ ਦਿੰਦੀ। ਹਾਂ ਗੁਜ਼ਾਰੇ ਕਰੇ ਕਿਦਾਂ ਮੰਗ ਮੰਗ ਕੇ ਰੋਟੀਆਂ ਖਾਂਦੇ ਨੇ। ਹਾਂ ਆਪਣੇ ਪਿੰਡ ਚ ਕੋਲੂ ਕੋ ਨਹੀਂ ਸੌਂਦੇ? ਉਹ ਤੇਲ ਵਾਲਿਆਂ ਦੇ ਕੋਲੂ ਹੁੰਦੇ ਹਨ, ਕੋਈ ਨਾਈ ਜਿਹੜੇ ਨੇ ਉਹ ਵਾਲ ਵੂਲ ਕਿਵੇਂ ਕਟਾਉਂਦੇ? ਉਹ ਬਸ ਉਹ ਪੁਰਾਣੀਆਂ ਗੱਲਾਂ ਸੁਣਾਓ ਨਾ, ਤੁਹਾਨੂੰ ਉਹੀ ਮੈਂ ਛੇੜਨੇ ਆ, ਕੋਈ ਗੱਲ ਸੁਣਾਉਣ ਸਾਨੂੰ। ਹੁਣ ਤੇ ਹਿਮਾਮਾਂ ਪਾਈਆਂ ਨਾਈਆਂ ਨੇ, ਅਸੀਂ ਖੁਦ ਉੱਥੇ ਜਾ ਕੇ ਕਰਾਉਂਦੇ ਆ। ਹਾਂ ਉਹ ਦੱਸਦੇ ਤੁਹਾਡੇ ਵੱਡੇ ਵੱਡੇ ਦੱਸਦੇ ਵੀ ਨਾਈ ਹੁੰਦੇ ਤੇ ਪਿੰਡਾਂ ਦੇ, ਉਹ ਕਰ ਦਿੰਦੇ ਤੇ ਉਹਨਾਂ ਨੂੰ ਦੇਣੇ ਪੈਸੇ। ਆਹੋ ਮਤਲਬ ਤੁਸੀਂ ਦਿਲ ਕਰੇ ਪੱਠੇ ਵੱਢਣ ਦੇ ਜਾਂ ਬਾਹਰ ਕਣਕ ਵੱਢਦੇ ਪਏ, ਨਾਈ ਮਗਰ ਹੀ ਤੁਰ ਜਾਂਦੇ ਹਾਂ। ਉੱਥੇ ਉਹਨਾਂ ਖਤ ਖੁਦ ਕਰਾਉਣਾ, ਨਾ ਕੱਟਣੇ ਬਾਬੇ ਦੇ। ਹਾਂ ਉੱਥੇ ਜਾਮ ਤਾਂ ਕਰਨੀ ਤੇ ਉਹਨਾਂ ਨੂੰ ਪੱਠੇ ਲੈ ਆਣੇ, ਕਿਸੇ ਉਸ ਛਮਾਈ ਦਾਣੇ ਦੇਣੇ। ਏਦਾਂ ਦਿੰਦੇ ਹੁੰਦੇ ਸੀ। ਸਹੀ ਬਾਬਾ ਜੀ, ਵਕਤ ਉਦੋਂ ਸਹੀ ਹੁੰਦੇ ਹਾਂ ਤੁਹਾਡੇ ਜਵਾਨੀ ਵਾਲੇ,
ਜਾਂ ਹੁਣ ਸਹੀ ਨੇ? ਉਦੋਂ ਸਹੀ ਸੀ। ਕਿਵੇਂ ਕਰਕੇ ਕੀ ਹੁਣ ਦੇ ਵਿੱਚ ਤੇ ਉਹਦੇ ਵਿੱਚ ਕੀ ਡਿਫਰੈਂਟ ਹੈ? ਮੁxtਲਿਫ ਕੀ ਚੀਜ਼ਾਂ ਮਿਲਦੇ ਜੀ? ਉਦੋਂ ਹਰ ਚੀਜ਼ ਲੱਭਦੀ ਸੀ, ਹਾਂ। ਹੁਣ ਲੱਭਦੀ ਸ਼ਾਇਦ ਹੀ ਕੁਛ ਨਹੀਂ। ਹੂੰ। ਖਾਣ ਪੀਣ ਵੀ ਲੱਭਦਾ, ਮਹਿੰਗਾਈ ਵੀ ਇੰਨੀ ਕੁ ਸੀ ਕਿ ਜ਼ਿਆਦਾ ਸੀ? ਸਸਤੀ, ਕੋਈ ਮਹਿੰਗਾਈ ਨਹੀਂ ਹਾਂ। ਹੈ। 300 ਰੁਪਏ ਦਾ ਗੋਲ ਖਾਧਾ ਮੈਂ ਆਪਣੀ ਹੋਸ਼ ਵਿੱਚ, ਅੱਛਾ। ਤੇ 5 ਰੁਪਏ ਸੇਰ ਕੇ ਆਪਣੇ ਹੱਥਾਂ ਨਾਲ ਵੇਚਿਆ ਮੈਂ ਦੇਸੀ ਘਿਓ ਦੇਸੀ 5 ਰੁਪਏ? 5 ਰੁਪਏ ਜੀ। ਉਹਦੇ ਬਾਲ ਨੂੰ 20 ਫੜਾਈ ਉਹ ਆਂਦਾ ਮੈਂ ਲੈਣੇ 20 ਮਿਲ ਲੈਂਦਾ। ਮੈਂ ਉਹੀ ਤਾਂ ਦੱਸਦਾ, ਮੱਝਾਂ ਆਣੀਆਂ ਦੀਆਂ 20 ਦੀਆਂ, 6 20 ਦੀ, ਅੱਛਾ। 5 20 ਦੀ, ਹੂੰ। 7 20 ਦੀ ਅੱਛਾ ਜੀ। ਮੱਝਾਂ ਮਿਲਦੀਆਂ ਜੀ ਮੇਰੀ ਸੰਭਾਲ ਵਿੱਚ। ਸਾਡੀ ਸੰਭਾਲ ਹੋਵੇ ਹੁਣ 5 ਲੱਖ ਦੀ ਆ ਰਹੀ। ਹੁਣ 5-7 ਲੱਖ ਦੀ ਮੱਝ ਵਿਕਦੀਆਂ। ਹਾਂ, ਹਾਂ। ਮੰਡੀ ਵਿੱਚ 6 ਉੱਪਰ ਦੇਖੀ ਮੱਝ 7 ਲੱਖ ਦੀ ਵਿਕੀ ਹਾਂ ਹਾਂ ਮੇਰੇ ਕੋਲ। ਹਾਂ ਹਾਂ। ਅੱਛਾ ਜੀ। ਹੋਰ ਸਹੀ ਹੈ। ਦੌਰੇ ਬੜਾ ਆ ਗਿਆ ਹੁਣ ਤੱਕ, ਪੈਸੇ ਦਾ ਕਦੇ ਨਹੀਂ। ਸਿਆਣੇ ਸਾਡੇ ਕਹਿੰਦੇ ਕੁੱਤਾ ਬਹਿ ਜਾਂਦਾ ਛਾਵੇਂ ਹਾਂ। ਲੱਖ ਰੁਪਏ ਦੀ, ਹੂੰ। ਐ ਨੋਟ ਕਰੀ ਜਾਣਾ ਹਾਂਜੀ। ਉਹਨਾਂ ਨੂੰ ਛਾਂ ਕੁੱਤੇ ਨੇ ਬਹਿ ਜਾਣਾ। ਤੇ ਹੁਣ ਲੱਖ ਦਾ ਕੱਖ ਵੀ ਨਹੀਂ ਬਣਦਾ। ਲੱਖ ਤੇਰੇ ਕੋਲ ਯਾਨੀ ਲੱਖ ਨਾਲ ਇੰਨੀ ਥਈ ਲੱਗ ਜਾਂਦੀ ਕੁੱਤਾ ਸ਼ਾਮ ਬਹਿ ਕੁੱਤਾ ਸਕਦਾ, ਛਾਵੇਂ ਇੰਨਾ ਉਹਦਾ ਪਰਛਾਵਾਂ ਬਣ ਜਾਂਦਾ। ਇੰਨਾ ਪਛਾਵਾਂ ਬਣ ਜਾਂਦਾ। ਅੱਛਾ। ਤੇ ਹੁਣ ਲੱਖ ਨੂੰ ਸਮਝਦੇ ਕੋਈ ਨਹੀਂ। ਜੇ ਕਹੋ ਨਾ ਲੱਖ ਲਾ ਜਾ ਭਰਾ ਮੁੰਡੇ ਦੀਆਂ ਜੇਬੀਆਂ ਤੇ ਨੇ। ਹੈ, ਲੱਖ ਤੂੰ ਲੱਖ ਲੈ, ਹੁਣ ਤਾਂ ਬੱਕਰੀ ਲੱਖ ਦੀ ਆਉਂਦੀ ਪਈ। ਉਹੀ ਤਾਂ ਗੱਲ ਹੈ। ਹੈਂ? ਜਾ ਖੋਤੀ 50 60 ਹੋਤੀ 70 50 ਦੀ। 70 ਦੀ ਹੋਤੀ ਹਾਂਜੀ। ਇਦਾਂ ਹੀ। ਹੁਣ ਤਾਂ ਬਹੁਤ ਮਹਿੰਗਾਈ ਭਾਈ। ਹੂੰ। ਬਾਬਾ ਜੀ ਉਦੋਂ ਸ਼ਰਮੋ ਹਿਆ ਤੇ ਹੁਣ ਦਾ ਤੁਸੀਂ ਵੇਂਦੇ ਪਏ ਹੋ, ਹਾਂਜੀ। ਇਹਦੇ ਵਿੱਚ ਕੀ ਉਦੋਂ ਕਿਵੇਂ ਦਾ ਸੀ ਤੇ ਹੁਣ ਕਿਵੇਂ ਦਾ ਤੁਸੀਂ ਵੇਖਦੇ ਹੋ? ਉਦੋਂ ਸ਼ਰਮ ਆਦਾ ਬੜਾ। ਕਿਵੇਂ ਦਾ ਧੀਆਂ ਭੈਣਾਂ ਦਾ ਸ਼ਰਮੋ ਹਿਆ ਦੀ ਗੱਲ ਸੁਣਾਓ। ਬੱਚੇ ਖੇਡਦੇ ਤੇ ਧੀਆਂ ਭੈਣਾਂ ਦੇ ਨਾਲ ਕਿਹੜੇ ਕਿਹੜੇ ਹੁੰਦੇ ਹੋ ਜੋ ਖੇਡ ਲੈਂਦੇ? ਵਾਹਵਾ ਪਠੋਰ ਚੰਗੇ ਹੋ ਗਏ ਜੀ। ਫਿਰ ਵੀ ਕਿੱਥੇ ਖੇਡਦੇ ਫਿਰ? ਖੇਡਦੇ ਕੋਈ ਬਗੈਰਤੀ ਦਾ ਪਤਾ ਕੋਈ ਨਹੀਂ ਹੈ, ਬਗੈਰ ਚੀਜ਼ ਦਾ ਬੰਦਾ ਨਹੀਂ। ਇੰਨੀ ਸੁਣਨੀ। ਹਾਂ। ਹੂੰ ਹੂੰ। ਉਹ ਤਾਂ ਐਡਾ ਕੁ ਬੱਚਾ ਹੈ ਉਹ ਵੀ ਨਹੀਂ। ਹੁਣ ਸਾਰੇ ਕੰਮਾਂ ਦਾ ਪਤਾ ਹਰ ਕੰਮ ਦਾ। ਹਾਂ, ਸਾਰੇ ਹਾਂਜੀ। ਕੰਮਾਂ ਦਾ ਪਤਾ। ਹਾਂ। ਬਾਬਾ ਜੀ ਦੱਸਦੇ ਉਦੋਂ ਸ਼ਾਦੀਆਂ ਵਿਆਹ ਜਦੋਂ ਹੁੰਦੇ ਸਨ ਹਾਂ ਪਹਿਲੇ ਤੁਹਾਡੇ ਜ਼ਮਾਨੇ 'ਚ ਜਵਾਨੀ 'ਚ, ਜੀ। ਤੇ ਆਂਦੇ ਉਦੋਂ ਕਿਸੇ ਦੀ ਧੀ ਭੈਣ ਦੀ ਸ਼ਾਦੀ ਹੁੰਦੀ ਸੀ ਤੇ ਪੂਰੇ ਪਿੰਡ ਵਾਲਿਆਂ ਨੇ ਭਾਵੇਂ ਬੁਲਾਣਾ ਭਾਵੇਂ ਨਾ, ਨਾ। ਉਹਨਾਂ ਦੁੱਧ ਜਿਹੜਾ ਘਲਾਣਾ, ਦੁੱਧ ਘਲਾਉਣਾ, ਦੁੱਧ ਵਾਧੂ ਹੋ ਜਾਂਦਾ। ਦੁੱਧ ਇਹ ਨਹੀਂ ਵਾਧੂ। ਸੁਣਿਆ? ਸਹੀ ਗੱਲ ਹੈ। ਸਹੀ ਗੱਲ ਹੈ। ਦੁੱਧ ਵਾਧੂ ਹੋ ਜਾਣਾ। ਹੂੰ ਹੂੰ ਹਾਂ। ਇਸ ਤਰ੍ਹਾਂ। ਆ ਕੇ ਕੰਮ ਕਰਨਾ। ਹਾਂ। ਹੂੰ ਹੂੰ। ਫਿਰ ਉਹ ਭਾਵੇਂ ਕਿਸੇ ਨੂੰ ਨਹੀਂ ਬੁਲਾਇਆ ਹਾਂ। ਤਾਂ ਵੀ ਮਤਲਬ ਕਿਸੇ ਨੇ ਜਾਣਾ ਨਾ ਵੀ ਕੁੜੀ ਦਾ ਵਿਆਹ, ਦੁੱਧ ਚਾਹੀਦਾ ਉਹਨੇ। ਹਾਂ, ਉਹਨੇ ਧੀ ਦੇ ਵਿਆਹ 'ਚ ਦੁੱਧ ਦੇਣਾ। ਯਾਨੀ ਲੋਕੀ ਧੀਆਂ ਨੂੰ ਧੀ ਸਮਝਦੇ ਭਾਵੇਂ ਕਿਸੇ ਦੀ। ਸਮਝਦੇ, ਹਾਂ। ਹੂੰ ਉਹ ਆਪਣੀ ਸਮਝਦੇ ਹੂੰ ਹੂੰ ਏਦਾਂ ਦੇ ਰਿਵਾਜ ਤੇ। ਹੂੰ ਹੂੰ। ਹੁਣ ਤਾਂ ਜਿਹਦੀ ਧੀ ਉਹਦੀ ਧੀ ਆ, ਜਿਹਦੀ ਭੈਣ ਉਹਦੀ ਭੈਣ। ਹਾਂਜੀ ਹਾਂਜੀ। ਹਾਂ। ਨਹੀਂ ਹੁਣ ਤਾਂ ਦੌਰ ਹੀ ਬਸ। ਦੌਰ ਹੀ ਵੈਸੇ ਆ ਗਏ। ਬਾਬਾ ਜੀ ਤੁਸੀਂ ਆਪਣੇ ਵੱਡਿਆਂ ਦਾ ਹਾਂ। ਬਜ਼ੁਰਗਾਂ ਦਾ ਕਿਵੇਂ ਹਯਾ ਕਰਦੇ? ਹੁਣ ਅਸੀਂ ਵੇਖਦੇ ਹਾਂ ਅਕਸਰ, ਹਾਂ ਤੁਸੀਂ ਇਹ ਬਲ ਵੇਖੇ ਹੋਣਾ ਜੀ। ਹਾਂ ਕਿ ਜਿਹੜੇ ਬੱਚੇ ਨੇ ਉਹ ਵਡੇਰਿਆਂ ਨੂੰ ਉੱਥੇ ਬਾਹਰ ਜਾਂਦੇ ਹੋ ਨਾ ਗਲੀ 'ਚ, ਹਾਂਜੀ। ਮੈਂ ਤੇ ਇਹੋ ਕੁਝ ਆਪਣੇ ਅੱਖਾਂ ਨਾਲ ਜੋ ਵੇਖਿਆ ਮੈਂ ਤੁਹਾਨੂੰ ਦੱਸਣਾ ਪਿਆ ਹਾਂਜੀ। ਕਿ ਉਹਨੂੰ ਬੱਚੇ ਜਿਹੜੇ ਨੂੰ ਛੇੜਦੇ ਨੇ, ਟਿਚਕਰਾਂ ਕਰਦੇ ਨੇ। ਕਰਦੇ। ਜਿਹਨੇ ਬਾਬਾ ਦਿਲ ਕਰੇ ਪੁੱਛ ਲਿਆ ਪੁੱਤਰਾ ਤੇ ਮਸਜਿਦ ਕਿੱਧਰ ਹੈ ਕਿੱਧਰ ਹੈ? ਜਾਂ ਫਲਾਣੀ ਜਗ੍ਹਾ ਮੈਂ ਹਾਂ, ਜਾਣਾ, ਹਾਂ। ਉਹਨੂੰ ਉਲਟ ਮਜ਼ਾਕ ਕਰਨਗੇ, ਦੱਸਦੇ ਮਜ਼ਾਕ ਨਹੀਂ। ਕਰਨਗੇ, ਦੱਸਦੇ ਨਹੀਂ। ਤੁਹਾਡੇ ਦੌਰ ਦੇ ਵਿੱਚ ਕਿਵੇਂ ਦਾ ਬੱਚਿਆਂ ਸਾਡੇ ਵਡੇਰਿਆਂ ਦਾ ਸੀ? ਵਡੇਰਿਆਂ ਦਾ ਬੱਚੇ ਜੇ ਪੁੱਛਣਾ ਬੱਚੇ ਨੂੰ ਕਿਸੇ ਨੂੰ, ਤੇ ਬੱਚੇ ਨੇ ਕਹਿਣਾ ਆ ਬਾਬਾ ਤੈਨੂੰ ਲੈ ਚੱਲ, ਲੈ ਕੇ ਚੱਲਣ ਛੱਡ ਲੈ ਕੇ ਕੇ ਚੱਲ, ਛੱਡ ਗਿਆ। ਹਾਂ। ਇਸ਼ਾਰੇ ਉਹ ਹਿਆ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ। ਹਾਂ, ਖਤਮ ਹੁੰਦਾ ਜਾਂਦਾ। ਹੂੰ ਹੂੰ। ਹੋ ਗਿਆ, ਹੋ ਗਿਆ। ਹਾਂ। ਬਾਬਾ ਜੀ ਤੁਸੀਂ ਇੱਥੇ ਆਏ ਹੋ ਪਾਕਿਸਤਾਨ, ਹਾਂ। ਇੱਥੇ ਆਣ ਕੇ ਤੁਸੀਂ ਬਹਿ ਗਏ, ਹੂੰ। ਫਿਰ ਬਾਅਦ ਚ ਕੋਈ ਤੁਹਾਡਾ ਬੇਰੀ ਦੱਸਦੇ ਹੋਣੀਆਂ ਤਾਏ ਚਾਚੇ ਪਿੰਡ ਦਾ ਕੋਈ ਵਾਪਸ ਗਿਆ ਪਿੰਡ ਆਪਣਾ ਕੋਈ ਸ਼ੈ ਲੈਣ, ਕੋਈ ਉੱਥੇ ਨੱਪ ਕੇ ਆ ਗਿਆ ਹੋਏ ਕੋਈ ਪੈਸੇ ਜਾਂ ਨਹੀਂ, ਕੋਈ? ਕੋਈ ਨਹੀਂ ਵਾਪਸ ਗਿਆ ਸਾਡਾ। ਹਾਂ। ਹੂੰ। ਮੁੜ ਕੇ ਕੋਈ ਨਹੀਂ ਗਿਆ। ਵੇਖਣ ਵੀ ਨਹੀਂ ਗਿਆ ਕੋਈ ਪਿੰਡ ਦੇਖਣ ਆਪਣੇ? ਵੀ ਨਹੀਂ ਗਿਆ। ਅੱਛਾ। ਹਾਂ। ਹੂੰ ਹੂੰ। ਮੁੜ ਕੇ ਨਹੀਂ ਗਿਆ। ਅੱਛਾ ਬਾਬਾ ਜੀ ਹੁਣ ਨਾ ਦਿਲੋਂ ਸਾਨੂੰ ਦੱਸਣਾ ਜੇ, ਆਖਰੀ ਮੈਂ ਤੁਹਾਡੇ ਨਾਲ ਐਵੇਂ ਦੋ ਚਾਰ ਤੁਹਾਡੇ ਨਾਲ ਗੱਲਾਂ ਹੁਣ ਕਰਨੀਆਂ। ਹਾਂ। ਜਦੋਂ ਸਿੱਖ, ਹਾਂ। ਮੁਸਲਮਾਨ, ਹਾਂ। ਹਿੰਦੂ, ਹਾਂ। ਯਾਨੀ ਪਾਕਿਸਤਾਨ ਜਿਹੜਾ ਇੰਡੀਆ ਇਕੱਠਾ ਸੀ, ਜਦੋਂ ਬਰਤਾਨੀਆ ਦੀ ਹਕੂਮਤ ਸੀ, ਅੰਗਰੇਜ਼ ਦੀ ਹਕੂਮਤ ਸੀ, ਹਾਂ। ਤੁਸੀਂ ਜਦੋਂ ਇਕੱਠੇ ਰਹਿੰਦੇ ਸੋ ਜੀ। ਉਦੋਂ ਦੌਰ ਸਹੀ ਸੀ ਜਾਂ ਹੁਣ ਦਾ ਦੌਰ ਅਲੱਗਾ ਹੋ ਕੇ ਸਹੀ ਹੈ? ਹੁਣ ਸਹੀ ਹੈ। ਹੁਣ ਉਦੋਂ ਸਹੀ ਦਾ ਕਿਵੇਂ ਕਰਕੇ ਥੋੜਾ ਕੋਈ ਤੇ ਗੱਲ ਸੁਣਾਓ ਸਾਨੂੰ, ਕਿਵੇਂ ਸਹੀ ਸੀ? ਹੁਣ ਇਹ ਤਾਂ ਵੀ ਰਲ ਕੇ ਬਹਿੰਦੇ ਉੱਠਦੇ ਦੇ, ਅੱਛਾ। ਕੋਈ ਐਦਾਂ ਦੀ ਗੱਲਾਂ ਨਹੀਂ ਦੀਆਂ ਜਿਹੜੇ ਹਾਂ, ਹਾਂ। ਹੁਣ ਤੇ ਇੱਕ ਦੂਸਰੇ ਨੂੰ ਦੇਖ ਕੇ ਰਾਜੀ ਨੇ। ਹਾਂ ਹਾਂ। ਇਦਾਂ ਦੇ ਮੁਕਾਮ ਹੋਰ। ਇਹ ਪਿਆਰ ਮੁਹੱਬਤ ਸੀ ਉਹ ਸਾਰੀਆਂ ਕੌਮਾਂ ਸਾਰੇ ਮਜ਼ਹਬਾਂ ਦਾ। ਮਜ਼ਹਬਾਂ ਦਾ ਪਿਆਰ ਮੁਹੱਬਤ ਦਾ। ਹਾਂ। ਅੱਛਾ ਬਾਬਾ ਜੀ ਅਕਸਰ ਹੀ ਜਿਹੜੇ ਬਜ਼ੁਰਗ ਜਿਹੜੇ ਸਾਨੂੰ ਇਹ ਗੱਲ ਸੁਣਾਉਂਦੇ ਨੇ ਹਾਂ। ਕਿ ਬੜਾ ਪਿਆਰ ਸੀ, ਹਾਂਜੀ। ਕਦੀ ਕਿਸੇ ਨੇ ਕਿਹਾ ਵੀ ਹਾਂ ਆਪਸ ਚ ਲੜਦੇ ਹਾਂ, ਨਾ ਕੋਈ ਧਰਮਾਂ ਤੋਂ ਲੜਾਈ ਹੁੰਦੀ ਸੀ, ਹਾਂ। ਭਾਵੇਂ ਕੋਈ ਸਿੱਖ ਸੀ, ਹਾਂ। ਭਾਵੇਂ ਕੋਈ ਸਿੱਖ ਸੀ ਤੇ ਭਾਵੇਂ ਕੋਈ ਮੁਸਲਮਾਨ ਸੀ, ਭਾਵੇਂ ਹਿੰਦੂ ਸੀ, ਹਾਂ, ਹਿੰਦੂ ਸੀ। ਜਿਹੜਾ ਵੀ ਸੀ। ਹਾਂ। ਹੁਣ
ਇਹਨਾਂ ਦਾ ਪਿਆਰ ਬਹੁਤ ਜ਼ਿਆਦਾ ਚਾਰ ਸੀ। ਬਾਰ ਲੇਕਿਨ ਜਦੋਂ ਵੰਡ ਹੋਈ ਹਾਂ ਜੀ ਦਾ ਉਦੋਂ ਵੱਢ ਟੁੱਕ ਬੜੀ ਹੋਈ, ਮੁਸਲਮਾਨ ਬੜੇ ਭਟੀਚੇ, ਭਟੀਜੇ ਹਿੰਦੂ ਸਿੱਖ ਵੀ ਬੜੇ ਭਟੀਚੇ। ਕੋਈ ਭਟੀਜੇ ਵੱਡੇ ਕਿਉਂ ਗਏ? ਹਾਂ ਬਸ ਉਹ ਦੇਖ ਲੈ ਫਿਰ ਕੋਈ ਨਹੀਂ ਉਹ ਫਿਰ ਦੇਖ ਲੈ ਕਿਵੇਂ ਵੱਡੇ ਨਹੀਂ ਇਹਦੇ ਥੋੜੇ ਦੱਸਣਾ ਇਹ ਕੀ ਮਸਲਾ ਬਣਿਆ, ਪਿਆਰ ਵੀ ਇੰਨਾ ਸੀ ਹਾਂ ਫਿਰ ਵੱਢ ਟੁੱਕ ਕਿਉਂ ਹੋਈ? ਕੀ ਉਹ ਤੇ ਗੱਲ ਹੈ ਤੁਹਾਡੇ ਦਿਨ ਚ ਕੀ ਕਿਉਂ ਹੋਈ ਨਹੀਂ ਹੋਈ? ਇੰਨਾ ਪਿਆਰ ਮੁਹੱਬਤ ਫਿਰ ਹੋਈ। ਉਹ ਫੇਰ ਪਤਾ ਨਹੀਂ ਕੀ ਬਣਿਆ ਇਹਨਾਂ ਨੂੰ ਕੋਈ ਸ਼ਹਿਰ ਪਸੰਦ ਲੋਕਾਂ ਨੇ ਮੇਰੇ ਹਿਸਾਬ 'ਚ ਨਾ ਕੋਈ ਸ਼ੁਰੂ ਕਰ ਦਿੱਤੀ ਵੀ ਕਹਿਣ ਲੱਗ ਪਏ ਕੋ ਇਧਰੋਂ ਵੀ ਉਧਰ ਮੁਸਲਮਾਨਾਂ ਨੂੰ ਵੱਢਣ ਡੇ ਨੇ, ਹਾਂ ਇਧਰ ਮੁਸਲਮਾਨ ਸਿੱਖਾਂ ਨੂੰ ਵੱਢਣ ਲੱਗ ਪਏ। ਜਦੋਂ ਉਧਰੋਂ ਵੱਢੀ ਗਏ ਇਧਰੋਂ ਕੱਢੀ ਉਧਰ ਕੋ ਗਈ, ਉਹਨਾਂ ਨੇ ਕਿਹਾ ਜੀ ਉਧਰ ਸਿੱਖਾਂ ਨੂੰ ਵੱਢੀ ਜਾਂਦੇ ਨੇ। ਵੱਡੀ ਜਾਂਦੇ ਐਨੀ ਮੈਨੂੰ ਲੱਗਦਾ ਵੱਢ ਟੁੱਕ ਸ਼ੁਰੂ ਹੋ ਗਿਆ ਇਦਾਂ ਹੀ ਹੋਈ ਸ਼ੁਰੂ ਕਿਉਂਕਿ ਅਸੀਂ ਅਕਸਰ ਕਹਿੰਦੇ ਆ ਸੁਣਨੇ ਆ ਬਜ਼ੁਰਗਾਂ ਕੋਲ, ਉਹ ਕਹਿੰਦੇ ਕਿ ਪਿਆਰ ਮੁਹੱਬਤ ਇੰਨਾ ਸੀ, ਹਾਂ। ਖਾਣਾ ਪੀਣਾ ਇਕੱਠਾ, ਸ਼ਾਦੀਆਂ ਵਿਆਹਾਂ ਤੇ ਇੱਕ ਦੂਸਰੇ ਨੂੰ ਬੁਲਾਣਾ, ਏਦਾਂ ਉਹਦੇ ਬਾਵਜੂਦ ਕਿਵੇਂ ਇੰਨਾ ਵੱਢ ਟੁੱਕ ਹੋ ਗਈ, ਇੰਨਾ ਨੁਕਸਾਨ ਹੋਇਆ। ਚਲੋ ਠੀਕ ਹੈ ਲਾਜ਼ਮਨ ਤਬਦੀਲੀ ਕਰਨੀ ਸੀ, ਹਾਂ। ਪਿਆਰ ਨਾਲ ਹੁੰਦੇ ਇੱਧਰ ਆ ਜਾਂਦੇ ਹਾਂ। ਹੈਂ, ਇੱਧਰ ਵਾਲੇ ਜਿਹੜੇ ਉਧਰ ਚਲੇ ਉੱਧਰ ਜਾਂਦੇ ਚਲੇ ਜਾਂਦੇ ਹੈਂ। ਕੀ ਪਿਆਰ ਨਾਲ ਹੀ ਹੋਇਆ ਹਾਂ ਹਾਂ ਬਾਬਾ ਜੀ ਜਿਹਨੇ ਇੰਨੀ ਵੱਢ ਟੁੱਕ ਹੋਈ, ਹਾਂ। ਬੜੀਆਂ ਧੀਆਂ ਭੈਣਾਂ ਜਿਹੜੀਆਂ ਸਾਡੀਆਂ ਰਹਿ ਗਈਆਂ, ਉਹਨਾਂ ਸਿੱਖਾਂ ਦੀ ਇੱਧਰ ਰਹਿ ਗਈਆਂ, ਰਹਿ ਗਈਆਂ ਇਸ ਤਰ੍ਹਾਂ ਇੰਨਾ ਨੁਕਸਾਨ ਹੋਇਆ। ਨੁਕਸਾਨ। ਤੁਸੀਂ ਕੀ ਸਮਝਦੇ ਹੋ, ਕੰਮ ਸਹੀ ਹੋਇਆ ਕਿ ਨਹੀਂ ਹੋਇਆ ਸਹੀ? ਨਹੀਂ ਇਹ ਤਾਂ ਗਲਤ ਹੋਇਆ ਸਹੀ ਕਿੱਥੋਂ ਹੋਇਆ ਬਾਬਾ ਜੀ ਆਪਣਾ ਪਿੰਡ ਵੇਖਣ ਨੂੰ ਕਦੀ ਜ਼ਿਹਨ ਚ ਆਇਆ ਕਦੀ ਪਿੰਡ ਆਪਣਾ ਵੀ ਐਵੇਂ ਦਾ ਸਾਡਾ ਪਿੰਡ ਹੋਏਗਾ, ਜਾਂ ਐਵੇਂ ਦਾ ਤੁਸੀਂ ਖਿਆਲ ਕਦੀ ਆਇਆ ਵੀ ਐਵੇਂ ਦਾ ਸਾਡਾ ਪਿੰਡ ਹੋਣਾ ਹੈ? ਹਾਂ ਹਾਂ ਆਪਣਾ ਪਿਛਲਾ ਪਿੰਡ ਜਿਹੜਾ ਪਿਛੋਕੜਲਾ, ਹਾਂ। ਕਦੀ ਜ਼ਿਹਨ ਚ ਆਇਆ ਵੀ ਸਾਡਾ ਪਿੰਡ ਪਤਾ ਨਹੀਂ ਕਿਵੇਂ ਦਾ ਸੀ ਜਾਂ ਇੰਜ ਦਾ ਹੋਏਗਾ? ਹਾਂ ਆਉਂਦਾ ਰਹਿੰਦਾ ਖਿਆਲ? ਰਹਿੰਦਾ ਖਿਆਲ ਹਾਂ ਅੱਛਾ ਜੀ, ਵੇਖਣ ਨੂੰ ਦਿਲ ਕਰਦਾ? ਹੋਰ ਕਦੀ ਵੇਖਿਆ ਨਹੀਂ ਮੋਬਾਈਲ ਤੇ ਤੁਸੀਂ? ਨਹੀਂ ਤੁਹਾਨੂੰ ਮੁੰਡਿਆਂ ਨੇ ਵਿਖਾਇਆ, ਪੋਤਰਿਆਂ ਤੁਹਾਡਿਆਂ ਜਾਂ ਕੋਈ ਦੋਤਰਿਆਂ ਨੇ? ਕੋਈ ਨਹੀਂ ਦਿਖਾ ਕੋਈ ਨਹੀਂ ਵਿਖਾਇਆ, ਦਿਲ ਕਰਦਾ ਵੇਖਣ ਨੂੰ? ਹੋਰ ਤੁਸੀਂ ਆਏ 5 ਸਾਲ ਦੇ, ਲੇਕਿਨ ਫਿਰ ਵੀ ਤੁਹਾਡਾ ਦਿਲ ਹੈ, ਹਾਂ। ਤੁਸੀਂ ਉੱਥੇ ਜੰਮੇ ਸੋ ਏਦਾਂ ਹੀ ਹੈ, ਹਾਂ। ਤੁਹਾਡੇ ਵੱਡੇ ਉੱਥੇ ਜੰਮੇ ਸੀ, ਉੱਥੇ ਖੇਡਦੇ ਵੱਡੇ ਰਹੇ। ਕਹਿੰਦੇ ਤੇ ਉਹ ਚੰਗਾ ਸੀ ਸਾਨੂੰ ਅੱਛਾ ਨੇ ਹਾਂ ਉਹ ਚੰਗਾ ਸੀ, ਉਹ ਚੰਗਾ ਸੀ ਦੌਰ ਵੀ ਚੰਗਾ ਸੀ, ਉਹ ਪਿੰਡ ਵੀ ਚੰਗੇ ਸੀ, ਪਿੰਡ ਵਾਲੇ ਵੀ ਚੰਗੇ ਸਨ। ਪਿੰਡ ਵਾਲੇ ਵੀ ਚੰਗੇ ਸੀ ਹੂੰ ਹੂੰ ਏਦਾਂ ਸਿਆਣੇ ਗੱਲਾਂ ਕਰਦੇ ਹੂੰ ਹੂੰ। ਹਾਂ। ਚਲੋ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ, ਚੰਗਾ। ਕੁਝ ਨਹੀਂ ਤੁਹਾਨੂੰ ਗੱਲਾਂ ਚੇਤਾ ਤੋਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤਾਂ ਨਾਜ਼ਰੀਨ ਮਿਲਾਂਗੇ ਇੱਕ ਨਵੀਂ ਹੋਰ ਕਿਸੇ ਵੀਡੀਓ ਨਾਲ ਕਿਸੇ ਹੋਰ ਪਿੰਡ ਦੇ ਵਿੱਚ। ਤੁਹਾਨੂੰ ਪਤਾ ਹੀ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਜਾ ਕੇ ਰਿਕਾਰਡ ਕਰਦੇ ਰਹਿੰਦੇ ਆ। ਹਾਂ 47 ਦੇ ਚਸ਼ਮਦੀਦ ਗਵਾਰ ਨਾਲ ਬਜ਼ੁਰਗਾਂ ਦੇ ਜਿਹੜੇ ਇੰਟਰਵਿਊ ਕਰਨੇ, ਤੇ ਇਹ ਇਸੇ ਤਰ੍ਹਾਂ ਦੀ ਕੋਈ ਹੋਰ ਨਵੀਂ ਵੀਡੀਓ ਲੈ ਕੇ ਨਵੇਂ ਪਿੰਡ ਦੇ ਵਿੱਚ, ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਕੋਈ ਪਿੰਡ ਵੇਖਣਾ ਚਾਹੁੰਦੇ ਜਿਹੜਾ ਰਹਿੰਦੇ ਪੰਜਾਬ 'ਚ, ਜਿੱਥੇ ਤੁਹਾਡੇ ਦਾਦੇ ਪੜਦਾਦੇ ਗਏ ਜਾਂ ਖੁਦ ਜ਼ਿੰਦਾ ਨੇ, ਜਾਂ ਤੁਹਾਡਾ ਦਿਲ ਕਰਦਾ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ 47 ਤੋਂ ਪਹਿਲਾਂ ਵਾਲਾ ਪਾਕਿਸਤਾਨ 'ਚ ਕਿਵੇਂ ਦਾ ਸੀ, ਤੇ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਆਪਣਾ ਪਿੰਡ ਜ਼ਿਲ੍ਹਾ ਦੱਸੋ। ਅਸੀਂ ਉੱਥੇ ਜਾ ਕੇ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜਾ ਵੀਡੀਓ ਰਿਕਾਰਡ ਕਰੀਏ।